ਕਹਿੰਦੇ ਨੇ ਦੂਜੀ ਜੰਗੇ ਅਜ਼ੀਮ ਦੇ ਬਾਅਦ ਜਦੋਂ ਹਿਟਲਰ ਦੀ ਬੰਬਾਰੀ ਨਾਲ ਲੰਡਨ ਜਿਹੜਾ ਹੈ ਉਹ ਖੰਡਰ ਬਣ ਚੁੱਕਿਆ ਸੀ ਤੇ ਚਰਚਲ ਨੇ ਪੁੱਛਿਆ ਸੀ ਕਿ ਕੋਈ ਸ਼ੈ ਬਚੀ ਵੀ ਹੈ ਤੇ ਕਿਸੇ ਆਖਿਆ ਸੀ ਜਸਟਿਸ ਸਿਸਟਮ ਬਚਿਆ ਹੈ ਤੇ ਉਹਨੇ ਆਖਿਆ ਸੀ ਕੋਈ ਗੱਲ ਨਹੀਂ ਅਸੀਂ ਲੰਡਨ ਦੁਬਾਰਾ ਤਮੀਰ ਕਰ ਲਾਂਗੇ। ਹੁਣ ਪਾਕਿਸਤਾਨ ਦੀ ਸੂਰਤ ਹਾਲ ਵੇਖੋ ਤੇ ਅੱਜ ਜਸਟਿਸ ਸਿਸਟਮ ਵੀ ਨਹੀਂ ਬਚਿਆ। ਅੱਜ ਅਦਲੀਆ ਡਿਵਾਈਡਡ ਹੈ। ਉਹ ਅਦਲੀਆ ਹੈ ਜਿਹੜੀ ਭੁੱਟੋ ਦੇ ਫੈਸਲੇ ਦੇ ਉੱਤੇ ਨੇ ਇੰਜ ਦਾ ਰੱਦੇ ਅਮਲ ਨਹੀਂ ਦਿੱਤਾ ਅਦਾਲਤੀ ਕਤਲ ਦੇ ਉੱਤੇ। ਇਹਨਾਂ ਮੀਆਂ ਨਵਾਜ਼ ਸ਼ਰੀਫ ਦੇ ਕੱਢੇ ਜਾਣ ਤੇ ਵੀ ਇੰਜ ਦਾ ਰੱਦੇ ਅਮਲ ਨਹੀਂ ਦਿੱਤਾ ਜੱਜਾਂ ਨੇ। ਇਹਨਾਂ ਗਿਲਾਨੀ ਦੇ ਕੱਢੇ ਜਾਣ ਦੇ ਉੱਤੇ ਵੀ ਇੰਜ ਦਾ ਰੱਦੇ ਅਮਲ ਨਹੀਂ ਦਿੱਤਾ ਜੱਜਾਂ ਨੇ। ਹਾਲਾਂਕਿ ਗਿਲਾਨੀ ਦਾ ਜਿਹੜਾ ਫੈਸਲਾ ਸੀ ਗਿਲਾਨੀ ਦੇ ਖਿਲਾਫ ਅਦਲੀਆ ਦਾ ਉਹ ਮੇਰੀ ਦਾਨਿਸ਼ 'ਚ ਬਿਲਕੁਲ ਗੈਰ ਆਈਨੀ ਸੀ ਔਰ ਬਿਲਾ ਜਵਾਜ਼ ਸੀ। ਇਰਰੈਸ਼ਨਲ ਫੈਸਲਾ ਸੀ, ਬੇਢੰਗਾ ਫੈਸਲਾ ਸੀ ਕਿ ਇੱਕ ਵਜ਼ੀਰ ਆਜ਼ਮ ਨੂੰ ਆਖਿਆ ਜਾ ਰਿਹਾ ਹੈ ਕਿ ਉਹ ਆਪਣੇ ਹੀ ਮੁਲਕ ਦੇ ਸਦਰ ਦੇ ਖਿਲਾਫ ਖਤ ਲਿਖੇ ਔਰ ਉਹ ਵੀ ਮੌਜੂਦ ਸਦਰ ਦੇ ਖਿਲਾਫ। ਇਹ ਵੀ ਨਹੀਂ ਕਿ ਸਦਰ ਚਲਾ ਗਿਆ ਸੀ, ਮੌਜੂਦ ਸੀ। ਤੇ ਉਦੋਂ ਵੀ ਇਹ ਰੱਦੇ ਅਮਲ ਨਹੀਂ ਆਇਆ। ਤੇ ਇਹ ਜਿਹੜੇ ਜਸਟਿਸ ਫਾਇਜ਼ ਈਸਾ ਸਾਹਿਬ ਨੇ ਔਰ ਦੀਗਰ ਜੱਜ ਸਾਹਿਬਾਨ ਨੇ ਜਿਨ੍ਹਾਂ ਬੈਂਚ 'ਚ ਬੈਠਣ ਤੋਂ ਇਨਕਾਰ ਕੀਤਾ, ਇਹਨਾਂ ਬੁਨਿਆਦੀ ਤੌਰ ਤੇ ਜਸਟਿਸ ਸਿਸਟਮ ਨੂੰ ਵੀ ਖਤਮ ਕਰਨ ਦੀ ਖੰਡਰ ਬਣਾਉਣ ਦੀ ਹੀ ਇੱਕ ਤਰ੍ਹਾਂ ਦੀ ਸਹੀ ਕੀਤੀ ਹੈ, ਕੋਸ਼ਿਸ਼ ਕੀਤੀ। ਵਰਨਾ ਜਿੱਥੋਂ ਤੱਕ ਇਲੈਕਸ਼ਨ ਦੀ ਗੱਲ ਸੀ ਉਹ ਬੜੀ ਵਾਜ਼ਿਹ ਗੱਲ ਹੈ 90 ਡੇਜ਼ ਦੀ। ਉਹਦੇ ਉੱਤੇ ਕਿਸੇ ਨੂੰ ਕੋਈ ਇਬਹਾਮ ਨਹੀਂ ਹੋਣਾ ਚਾਹੀਦਾ, ਨਾ ਕਿਸੇ ਨੂੰ ਉਹਦੇ ਤੋਂ ਡਰਨਾ ਚਾਹੀਦਾ। ਇਲੈਕਸ਼ਨ ਇੱਕ ਡੈਮੋਕ੍ਰੈਟਿਕ ਐਕਸਰਸਾਈਜ਼ ਹੈ ਔਰ ਉਹਦੇ 'ਚ ਤਖੀਰ ਕਰਨ ਦਾ ਜਵਾਜ਼ ਵੀ ਕੋਈ ਜਵਾਜ਼ ਨਹੀਂ ਹੋ ਸਕਦਾ ਅਨਲੈਸ ਕਿ ਕਿਸੇ ਮੁਲਕ 'ਚ ਜੰਗ ਲੱਗੀ ਹੋਵੇ। ਤੇ ਜੰਗ ਤੇ ਬਹਰਹਾਲ ਨਹੀਂ ਸੀ ਲੱਗੀ। ਔਰ ਦੂਜੀ ਜਿਹੜੀ ਗੱਲ ਸੀ ਮੁਆਸ਼ੀ ਬਹਰਾਨ ਦੀ ਦੱਸੀ ਗਈ ਤੇ ਮੁਆਸ਼ੀ ਬਹਰਾਨ ਹੋ ਸਕਦਾ ਇਸੇ ਹੁਕੂਮਤ ਦੀ ਵਜ੍ਹਾ ਤੋਂ ਹੋਵੇ, ਇਹ ਇਹਨਾਂ ਦੀ ਨਾਅਹਲੀ ਦੀ ਵਜ੍ਹਾ ਤੋਂ ਹੋਵੇ। ਤੇ ਕੱਲ ਨੂੰ ਇਹਦਾ ਮਤਲਬ ਇਹ ਹੋਇਆ ਕਿ ਤੁਸੀਂ ਪ੍ਰੈਸੀਡੈਂਟ ਸੈੱਟ ਕਰਵਾ ਰਹੇ ਹੋ ਕਿ ਕੋਈ ਵੀ ਨਾਅਹਲ ਬੰਦਾ ਜਿਹੜਾ ਕਿ ਮੁਈਸ਼ਤ ਦਾ ਬੇੜਾ ਗਰਕ ਕਰ ਦੇਵੇ ਉਹ ਇਲੈਕਸ਼ਨ ਕਮਿਸ਼ਨਰ ਨਾਲ ਸਾਜ਼ਬਾਜ਼ ਕਰਕੇ ਤੇ ਇਲੈਕਸ਼ਨ ਲੇਟ ਕਰਾ ਲਵੇ। ਇਹ ਤੁਸੀਂ ਇੱਕ ਪ੍ਰੈਸੀਡੈਂਟ ਬਣਵਾਉਣ ਜਾ ਰਹੇ ਸਾਜੇ, ਇੱਕ ਰਵਾਇਤ ਕਾਇਮ ਕਰਨ ਜਾ ਰਹੇ ਸਾਜੇ ਜਿਹੜੀ ਕਿ ਬੜੀ ਗਲਤ ਸੀ ਔਰ ਇਹਨੇ ਫਿਰ ਹਟ ਕੇ ਇਸਤੇਮਾਲ ਹੋਣਾ ਸੀ। ਹਰ ਆਉਣ ਵਾਲੀ ਹੁਕੂਮਤ ਇਹਦਾ ਮਿਸਯੂਜ਼ ਕਰਦੀ। ਇਲੈਕਸ਼ਨ ਜਿਹੜਾ ਹੈ ਉਹਦੇ ਇਲਤਵਾ ਦੀ ਇੱਕ ਰਸਮ ਪੈ ਜਾਂਦੀ ਔਰ ਹਰ ਵਾਰੀ ਇਹੀ ਜਵਾਬ ਪੇਸ਼ ਕੀਤੇ ਜਾਂਦੇ। 58(2)B ਵਾਲੀ ਗੱਲ ਸੀ ਇਲੈਕਸ਼ਨ ਲੇਟ ਕਰਨਾ। ਸੋ ਬੜਾ ਆਈਨੀ ਗੱਲ ਸੀ ਔਰ ਬੜਾ ਦਰੁਸਤ ਫੈਸਲਾ। ਲੇਕਿਨ ਜਿਹੜਾ ਸੁਪਰੀਮ ਕੋਰਟ ਚੀਫ ਜਸਟਿਸ ਪਾਕਿਸਤਾਨ ਨੇ ਜਿਹੜਾ ਫੈਸਲਾ ਦਿੱਤਾ ਪਸ਼ਾਵਰ ਹਾਈ ਕੋਰਟ ਦੇ ਬਾਰੇ 'ਚ, ਉਹਦੇ ਤੋਂ ਫਿਰ ਇੱਕ ਤਾਸਰ ਇਹ ਵੀ ਬੜਾ ਮਜ਼ਬੂਤ ਪੈਦਾ ਹੋਇਆ ਹੈ ਕਿ ਉਹ ਵੀ ਪਾਰਟੀ ਹੀ ਸਨ, ਯਾਨੀ ਉਹਨਾਂ ਵੀ ਪਾਰਟੀ ਬਣ ਕੇ ਫੈਸਲਾ ਕੀਤਾ। ਔਰ ਪਾਕਿਸਤਾਨ ਦੀ ਜਿਹੜੀ ਸਭ ਤੋਂ ਵੱਡੀ ਬਦਕਿਸਮਤੀ ਹੈ ਪਾਕਿਸਤਾਨ ਦੀ ਜੁਡੀਸ਼ਰੀ ਦੀ ਔਰ ਰਿਆਸਤ ਪਾਕਿਸਤਾਨ ਦੀ, ਸਾਡੇ ਇਹ ਮਸਲਾ ਨਹੀਂ ਹੈ ਕਿ ਇੱਥੇ ਇਨਸਾਫ ਨਹੀਂ ਹੁੰਦਾ। ਸਾਡਾ ਮਸਲਾ ਮੁੰਤਖਬ ਇਨਸਾਫ ਹੈ ਕਿ ਇੱਕ ਮਿਆਰ ਨਹੀਂ ਰੱਖਿਆ ਜਾਂਦਾ। ਲੋਕ ਅਕਸਰ ਕਹਿ ਦਿੰਦੇ ਨੇ ਜੀ ਇਨਸਾਫ ਨਹੀਂ ਹੁੰਦਾ ਜਾਂ ਇੰਜ ਨਹੀਂ। ਅਸਲ ਮਸਲਾ ਜਿਹੜਾ ਪਾਕਿਸਤਾਨ ਦੀ ਅਦਲੀਆ ਦਾ ਹੈ ਉਹ ਮੁੰਤਖਬ ਇਨਸਾਫ ਹੈ। ਤੁਸੀਂ ਭੁੱਟੋ ਦੀ ਫਾਂਸੀ ਨੂੰ ਵੀ ਅਗਰ ਹਵਾਲਾ ਬਣਾਉਣ ਦੀ ਫਿਰ ਇਜਾਜ਼ਤ ਦਿੰਦੇ ਨਾ ਬਾਸ਼ਊਰ ਜੱਜ, ਅਕਲਮੰਦ, ਅਕਲ ਅਗਰ ਉਹਨਾਂ ਦੇ ਦਿਮਾਗ 'ਚ ਮੌਜੂਦ ਸੀ ਔਰ ਬਦਦਿਆਨਤੀ ਮੌਲਵੀ ਮੁਸ਼ਤਾਕ ਹਰਾਂ ਦੇ ਜ਼ਿਹਨਾਂ 'ਚ ਨਹੀਂ ਸੀ ਤੇ ਫਿਰ ਉਹਨੂੰ ਹਵਾਲਾ ਬਣਨਾ ਚਾਹੀਦਾ ਨਾ। ਦੁਨੀਆ ਪੂਰੀ ਦੀਆਂ ਸੁਪਰੀਮ ਕੋਰਟਾਂ ਦੇ ਜਿਹੜੇ ਫੈਸਲੇ ਹੁੰਦੇ ਨੇ ਉਹ ਪ੍ਰੈਸੀਡੈਂਟ ਬਣ ਜਾਂਦੇ ਨੇ ਤੇ ਉਸ ਤੋਂ ਬਾਅਦ ਭੁੱਟੋ ਦਾ ਫੈਸਲਾ ਦੁਬਾਰਾ ਕਿਤੇ ਹਵਾਲਾ ਵੀ ਨਾ ਬਣ ਸਕਿਆ। ਇਸੇ ਤਰ੍ਹਾਂ ਇੱਥੇ ਵੀ ਇਹ ਮੁੰਤਖਬ ਇਨਸਾਫ ਕੀਤਾ ਗਿਆ ਕਿ ਠੀਕ ਹੈ ਜੀ ਪੰਜਾਬ 'ਚ ਤੇ ਤੁਸੀਂ ਤਾਰੀਖ ਦੇ ਰਹੇ ਹੋ ਔਰ ਬਾਕੀ ਜਿਹੜਾ ਹੈ ਉਹ ਮੁਤਲਕਾ ਫੋਰਮ ਨਾਲ ਰਜੂ ਕਰ ਲੈਣ KPK ਵਾਲੇ। ਬਈ ਇਹ ਕੀ ਗੱਲ ਹੋਈ? ਤੁਸੀਂ ਸੁਣ ਰਹੇ ਸਾਜੇ ਇਸ ਮੁਕਦਮੇ ਨੂੰ 90 ਦਿਨ ਦੀ ਸੂਰਤ ਦੇ ਤਹਿਤ ਔਰ ਆਇਨ ਦੀ ਤਹਿਤ ਕਿ 90 ਦਿਨ ਦੇ ਵਿੱਚ ਇਲੈਕਸ਼ਨ ਜ਼ਰੂਰ ਹੋਣਾ ਚਾਹੀਦਾ। ਉਹਦੇ ਵਿੱਚ KPK ਪੰਜਾਬ ਦਾ ਤਾਂ ਦਖਲ ਹੀ ਕੋਈ ਨਹੀਂ ਸੀ। ਇਹ ਤਾਂ ਵਫਾਕ ਦੀ ਗੱਲ ਹੁੰਦੀ ਤੇ ਕੌਮੀ ਅਸੈਂਬਲੀ ਦੇ ਇਲੈਕਸ਼ਨ ਵੀ ਇਸੇ ਤਰੀਕੇ ਹੋਣੇ ਚਾਹੀਦੇ ਸੀ, 90 ਡੇਜ਼ ਵਿਦਿਨ 90 ਡੇਜ਼ ਹੋਣੇ ਚਾਹੀਦੇ ਸੀ ਤੇ ਉਹ ਤੁਸੀਂ ਉਹਨੂੰ ਅਲੱਗਾ ਕਰ ਦਿੱਤਾ। ਹੁਣ ਲਾਮਹਲਾ ਤੁਹਾਡੀ ਵੀ ਜਿਹੜੀ ਦਿਆਨਤਦਾਰੀ ਉਹਦੇ ਤੇ ਹਰਫ ਆਏਗਾ ਔਰ ਇਹ ਜਾਨਬਦਾਰੀ ਦੀ ਗੱਲ ਲੋਕ ਕੀ ਕਰਨਗੇ।
ਤੇ ਮੈਨੂੰ ਨਹੀਂ ਸਮਝ ਆਉਂਦੀ ਕਿ ਜੱਜ ਜਦੋਂ ਕੋਈ ਚੰਗਾ ਫੈਸਲਾ ਕਰ ਹੀ ਲੈਂਦੇ ਨੇ, ਦੁੱਧ ਦੇ ਹੀ ਦਿੰਦੇ ਨੇ, ਤੇ ਮਹਿੰਗਣਾ ਵਿੱਚ ਕਿਉਂ ਪਾਉਂਦੇ ਨੇ। ਤੇ ਬਹਰਹਾਲ ਜੀ, ਰੱਬ ਰਹਿਮ ਕਰੇ ਇਸ ਮੁਲਕ ਤੇ, ਜਿੰਦੇ ਵਾਸਤੇ ਬੜੀਆਂ ਕੁਰਬਾਨੀਆਂ ਲਈਆਂ ਗਈਆਂ ਲੋਕਾਂ ਦੀਆਂ, ਇਸ ਮੁਲਕ ਤੇ ਰਹਿਮ ਕਰੇ। ਜੇ ਜਸਟਿਸ ਸਿਸਟਮ ਹੀ ਸਾਡਾ ਡਿਵਾਈਡਡ ਹੋ ਗਿਆ ਤੇ ਫਿਰ ਬਾਕੀ ਪਿੱਛੇ ਕੀ ਬਚਿਆ ਹੈ। ਰੱਬ ਰੱਖਾ।